ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਅਖੀਰਲੇ ਸੈਗਮੈਂਟ ਦੇ ਵਿੱਚ ਆਪਾਂ ਜਿਸ ਤਰ੍ਹਾਂ ਕਿ ਫਰਾਈਡੇ ਦਾ ਅੱਜ ਆਪਾਂ ਪ੍ਰੋਗਰਾਮ ਕਰਨ ਜਾ ਰਹੇ ਹਾਂ, ਆਪਣੇ ਬਹੁਤ ਹੀ ਟੀਵੀ 84 ਦੇ ਪਿਆਰੇ ਤੇ ਇੰਟੈਲੀਜੈਂਟ ਜਿਹੜੇ ਸ਼ਾਇਰ ਨੇ ਉਹਨਾਂ ਦੀ ਆਪਾਂ ਜਿਹੜੀਆਂ ਨਜ਼ਮਾਂ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਸੰਤੋਖ ਸਿੰਘ ਭਾਊ ਜੀ ਉਹਨਾਂ ਦੀ ਐਂਡ ਫਿਰ ਸ਼ੇਰਬਾਜ਼ ਸਿੰਘ ਢਿੱਲੋਂ ਜੀ ਉਹਨਾਂ ਦੀ ਜਿਹੜੀ ਨਜ਼ਮ ਹੈ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਸਭ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਭਾਊ ਜੀ ਟੋਰਾਂਟੋ ਨਿਵਾਸੀ ਜਿਹੜੇ ਕਰੰਟ ਜਿਹੜੇ ਸਾਡੇ ਯੋਧੇ ਨੇ, ਸਟਰਗਲਿੰਗ ਨੇ, ਉਹਨਾਂ ਨੂੰ ਵੀ ਟ੍ਰਿਬਿਊਟ ਦਿੰਦੇ ਨੇ। ਔਰ ਜ਼ਾਹਰ ਹੈ ਦੀਪ ਸਿੱਧੂ ਉਸ ਦੇ ਪ੍ਰਭਾਵ ਤੋਂ ਹੀ ਉਹਨਾਂ ਨੇ ਸ਼ਾਇਰੀ ਵੱਲ ਰੁਖ ਕੀਤਾ ਔਰ ਇਸ ਵੇਲੇ ਬੜੀ ਖੂਬਸੂਰਤੀ ਦੇ ਨਾਲ ਉਹਨਾਂ ਦੀ ਸ਼ਬਦ ਚੋਣ ਵੀ ਔਰ ਜਿਹੜਾ ਥੀਮ ਹੁੰਦਾ ਜਿਵੇਂ ਸੰਦੀਪ ਸਿੰਘ ਸਨੀ। ਹੁਣ ਸੰਦੀਪ ਸਿੰਘ ਪਿਛਲੇ ਦਿਨਾਂ 'ਚ ਦੁਬਾਰਾ ਖਬਰਾਂ 'ਚ ਆਏ, ਉਸ ਤੋਂ ਪਹਿਲਾਂ ਤਾਂ ਕੁਛ ਅਰਸਾ ਪਹਿਲਾਂ ਜਦੋਂ ਉਹਨਾਂ ਨੇ ਉਸ ਸੂਰ ਦੇ ਮਾਨੰਦ ਜਿਹੜਾ ਜਿਹਨੇ ਪੂਰਾ ਗੰਦ ਬਕਦਾ ਸੀ ਸਿੱਖਾਂ ਦੇ ਖਿਲਾਫ, ਗੁਰੂ ਸਾਹਿਬਾਨ ਦੇ ਖਿਲਾਫ, ਸੂਰੀ, ਉਸ ਨੂੰ ਜਿਹੜਾ ਉਹ ਗੱਡੀ ਚੜਾਇਆ ਸੀ। ਔਰ ਹੁਣ ਜਿੱਥੇ ਉਹਨਾਂ ਨੇ 3 ਖਤਰਨਾਕ ਪੁਲਸੀਏ ਜਿਨ੍ਹਾਂ ਨੇ ਸੈਂਕੜਿਆਂ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ, ਔਰ ਉਹਨਾਂ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਮਾਰਨ ਲੱਗੇ ਕਹਿੰਦਾ ਸੀ ਕਿ ਵੀ ਮੈਂ, ਉਹਦਾ ਨਾਂ ਸੂਬਾ ਸਿੰਘ ਸੀ, ਕਹਿੰਦਾ ਸੀ ਮੈਂ ਸੂਬਾ ਸਰਹੰਦ ਹੈ ਅਤੇ ਤੁਸੀਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦੇ ਸਿੱਖ ਕਹਿੰਦੇ ਹੋ, ਮੈਂ ਹੁਣ ਤੁਹਾਨੂੰ ਦੱਸਦਾ ਵੀ ਸੂਬਾ ਸਰਹੰਦ ਕੀ ਹੈ। ਔਰ ਉਸ ਸੂਬੇ ਨੇ ਅੱਗੇ ਕਰਕੇ ਜੇਲ੍ਹ ਦੇ ਵਿੱਚ ਵੀ ਸੰਦੀਪ ਸਿੰਘ ਨੂੰ ਮਾਰਨ ਦੀ ਇਹਨਾਂ ਦੀ ਸਾਜ਼ਿਸ਼ ਸੀ, ਪਰ ਇਸ ਗੁਰੂ ਦੇ ਯੋਧੇ ਨੇ ਜਿਵੇਂ ਉਹਨਾਂ ਤਿੰਨਾਂ ਨੂੰ ਗੋਡੇ ਥੱਲੇ ਰੱਖਿਆ, ਸੂਬੇ ਦਾ ਤਾਂ ਕੰਮ ਐਂਡ ਹੋ ਗਿਆ, ਉਹ ਤਾਂ ਨਰਕਗਾਮੀ ਹੋਇਆ। ਦੂਸਰੇ ਜਿਹੜੇ ਨੇ ਅਜੇ ਵੀ ਚੀਕਾਂ ਮਾਰਦੇ ਨੇ ਹਸਪਤਾਲ ਦੇ ਬੈੱਡਾਂ 'ਤੇ ਪਏ। ਸੋ ਉਹਨਾਂ ਦੀ ਇਹ ਨਜ਼ਮ ਸੰਦੀਪ ਸਿੰਘ ਸੰਨੀ ਨੂੰ ਸਮਰਪਿਤ ਹੈ। ਤੈਨੂੰ ਲੱਖ ਪ੍ਰਣਾਮ ਸੰਦੀਪ ਸਿੰਘਾ, ਪੂਰਾ ਗੁਰੂ ਦਾ ਹੁਕਮ ਵਜਾ ਦਿੱਤਾ, ਕਰਕੇ ਕਾਰਨਾਮੇ ਤੂੰ ਬਹਾਦਰੀ ਦੇ, ਯਾਦ ਸੁੱਖਾ ਮਹਿਤਾਬ ਕਰਾ ਦਿੱਤਾ। ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ। ਤੈਨੂੰ ਲੱਖ ਪ੍ਰਣਾਮ ਸੰਦੀਪ ਸਿੰਘਾ, ਪੂਰਾ ਗੁਰੂ ਦਾ ਹੁਕਮ ਵਜਾ ਦਿੱਤਾ, ਕਰਕੇ ਕਾਰਨਾਮੇ ਤੂੰ ਬਹਾਦਰੀ ਦੇ, ਯਾਦ ਸੁੱਖਾ ਮਹਿਤਾਬ ਕਰਾ ਦਿੱਤਾ। ਮੱਸੇ ਰੰਗੜ ਨੂੰ ਜਿਸ ਤਰ੍ਹਾਂ ਝਟਕਿਆ ਸੀ, ਉਸ ਇਤਿਹਾਸ ਨੂੰ ਫੇਰ ਦੁਹਰਾ ਦਿੱਤਾ। ਬੱਚਾ ਸੂਰੀ ਦਾ ਬੜਾ ਭੌਂਕਦਾ ਸੀ, ਤੂੰ ਪਲਾਂ ਵਿੱਚ ਗੱਡੀ ਚੜ੍ਹਾ ਦਿੱਤਾ। ਤੇਰੇ ਸਟਾਈਲ ਨੂੰ ਅਸੀਂ ਸਲਾਮ ਕਰਦੇ, ਊਧਮ ਸਿੰਘ ਤੂੰ ਯਾਦ ਕਰਾ ਦਿੱਤਾ। ਮਾਤਾ ਤੇਰੀ ਨੂੰ ਸਾਡਾ ਸਲੂਟ ਸਿੰਘਾ, ਜਿਹਨੇ ਸੂਰਮਾ ਤੈਨੂੰ ਬਣਾ ਦਿੱਤਾ। ਬੁੱਚੜ ਬਣੇ ਪੰਜਾਬ ਦੇ ਪੁਲਿਸ ਵਾਲੇ, ਤੂੰ ਹੱਥਾਂ ਨਾਲ ਹੀ ਚਾਟਾ ਛਕਾ ਦਿੱਤਾ। 2 ਨਾਲ ਦੇ ਸੂਬੇ ਬੁੱਚੜ ਤਾਈਂ, ਸਨੀ ਨਰਕਾਂ ਦਾ ਰਾਹ ਦਿਖਾ ਦਿੱਤਾ। ਤੇਰੇ ਨਾਮ 'ਤੇ ਫਿਲਮਾਂ ਬਣ ਗਈਆਂ, ਝੰਡਾ ਜਦੋਂ ਆਜ਼ਾਦ ਚੜ੍ਹਾ ਦਿੱਤਾ। ਕੀਤੀ ਕੌਮ ਦੀ ਤੂੰ ਸ਼ਾਨ ਉੱਚੀ, ਭਾਊ ਨਾਰਾ ਸੰਨੀ ਉੱਚਾ ਲਾ ਦਿੱਤਾ। ਸੋ ਨਾਈਸ। ਔਰ ਜਦੋਂ ਇਹਨਾਂ ਨੂੰ ਬਾਅਦ ਦੇ ਵਿੱਚ ਵੀ ਪੁਲਿਸ ਨੇ ਟਾਰਚਰ ਕੀਤਾ, ਬਹੁਤ ਟਾਰਚਰ ਕੀਤਾ, ਕਿ ਉਹ ਕਹਿੰਦਾ ਜੀ ਤੇਰੀਆਂ ਚੀਕਾਂ ਕਢਾਉਣੀਆਂ, ਉਹ ਕਹਿੰਦਾ ਵੀ ਨਹੀਂ, ਮੈਂ ਚੀਕ ਨਹੀਂ, ਮੈਂ ਤਾਂ ਜਕਾਰੇ ਗਜਾਵਾਂਗਾ। ਔਰ ਉਹਨੂੰ ਬਹੁਤ ਬੁਰੀ ਤਰ੍ਹਾਂ ਭੰਨਿਆ ਜਦੋਂ ਬੁੱਚੜ ਇਸ ਸੂਬਾ ਸਰਹੰਦ ਦਾ ਐਂਡ ਕੀਤਾ। ਔਰ ਜਦੋਂ ਈਵਨ ਹਸਪੀਟਲ ਵੀ ਮੈਡੀਕਲ ਚੈੱਕਅਪ ਲਈ ਕੋਰਟ ਦੇ ਆਰਡਰ ਥੱਲੇ ਆਏ, ਉੱਥੇ ਵੀ ਜਕਾਰੇ ਗਜਾ ਰਿਹਾ, ਹਾਲਾਂ ਖੜਾ ਨਹੀਂ ਹੋਇਆ ਜਾ ਰਿਹਾ, ਅਤੇ ਪੁਲਿਸ ਵਾਲਿਆਂ ਨੂੰ ਪਤਾ ਨਹੀਂ ਲੱਗ ਰਿਹਾ। ਉਹ ਕਹਿੰਦਾ ਤੁਸੀਂ ਮੇਰੇ ਜਕਾਰੇ ਨਹੀਂ ਰੋਕ ਸਕਦੇ। ਔਰ ਬਿਲਕੁਲ ਠੀਕ ਭਾਊ ਜੀ ਨੇ ਟ੍ਰਿਬਿਊਟ ਦਿੱਤੀ ਹੈ। ਹੁਣ ਅਸੀਂ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਨਜ਼ਮ ਜਿਹੜੀ ਉਹਨਾਂ ਨੇ ਰੇਨ ਰਿਟਰਨਡ, ਇਹ ਰੇਨ ਹਕੂਮਤ ਦੀ ਗੱਲ ਹੈ, ਰਾਜ ਭਾਗ ਦੀ ਗੱਲ ਹੈ। ਪੋਮ ਫॉर ਕਮਿੰਗ ਇੰਡੀਪੈਂਡੈਂਸ, ਭਵਿੱਖ ਸਾਡਾ ਖਾਲਿਸਤਾਨ ਜਿਹੜਾ ਦਸਤਕ ਦੇ ਰਿਹਾ, ਉਸ ਦੇ ਉੱਤੇ ਥੋੜ੍ਹੀ ਜਿਹੀ ਲੰਬੀ ਹੈ, ਲੇਕਿਨ ਜਿਵੇਂ ਜਜ਼ਬਾਤਾਂ ਨੂੰ ਔਰ ਮੈਟਾਫਰਸ ਨੂੰ, ਅਲੰਕਾਰ ਉਹਨਾਂ ਨੇ ਇਸਤੇਮਾਲ ਕੀਤੇ ਨੇ, ਗੁਲਾਮੀ 'ਚੋਂ ਕੀ ਹੁੰਦਾ ਹੈ, ਆਜ਼ਾਦੀ ਵੱਲ ਕੀ ਹੁੰਦਾ ਹੈ, ਸਾਡੇ ਵਿਊਅਰ ਇੰਜੋਏ ਕਰਨਗੇ। ਟੁਡੇ the dawn leans closer, Independence Day is near, and memory wakes like embers under ash. I remember the black shadow of a carbine, the smooth lies that drew our borders tight, the promises stitched with silver and with theft.
ਡਾਨ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਪੈਂਦੀਆਂ ਨੇ, ਜਿਹਦੇ ਲਈ ਲਫ਼ਜ਼ ਊਸ਼ਾ ਵੀ ਹੁੰਦਾ ਹੈ, ਸਜਰੀ ਸਵੇਰ ਵੀ ਹੁੰਦਾ ਹੈ, ਉਸ ਨੂੰ ਸਾਡੇ ਖਿੱਤੇ 'ਚ ਫਜਰ ਵੇਲਾ ਵੀ ਕਹਿੰਦੇ ਨੇ। ਫਜਰ ਕਿਉਂਕਿ ਫਜਰ ਦੀ ਨਮਾਜ਼ ਉਹਦੇ ਨਾਲ ਈਸ਼ਾ ਟਾਈਮ ਵੀ ਕਹਿੰਦੇ ਨੇ। ਉਹਨਾਂ ਡਾਨ ਅੰਗਰੇਜ਼ੀ 'ਚ ਕਹਿੰਦੇ ਨੇ। ਟੁਡੇ ਦਾ ਡਾਨ ਲੀਨਸ ਕਲੋਜ਼ਰ, ਕਿ ਜ਼ੁਲਮ ਦੀ ਕਾਲੀ ਬੋਲੀ ਹਨੇਰੀ ਰਾਤ ਦਾ ਅੰਤ ਹੋਣ ਵਾਲਾ ਹੈ ਔਰ ਇਹ ਸੂਰਜ ਦਾ ਚੜ੍ਹਾਅ, ਉਹ ਸੂਹੀ ਸਵੇਰ, ਉਸ ਦੀ ਸ਼ੁਰੂਆਤ ਹੋਣ ਵਾਲੀ ਹੈ। ਆਜ਼ਾਦੀ ਦਾ ਦਿਨ ਨੇੜੇ ਹੈ ਔਰ ਇਹ ਸਾਡੀ ਯਾਦਾਸ਼ਤ ਦੇ ਵਿੱਚ, ਸਾਡੀ ਯਾਦਾਸ਼ਤ ਇਵੇਂ ਜਾਗ ਰਹੀ ਹੈ ਜਿਵੇਂ ਸਵਾਹ ਦੇ ਥੱਲੇ ਦੱਬੇ ਹੋਏ ਅੰਗਿਆਰੇ, ਐਂਬਰਸ, ਉਹਨਾਂ ਦੇ ਵਿੱਚ ਜਿਹੜੀ ਹੈ ਇੱਕਦਮ ਲਿਸ਼ਕ ਆਉਂਦੀ ਹੈ। ਅਸੀਂ ਉਹ ਦਿਨ ਵੀ ਬਲੈਕ ਸ਼ੈਡੋ ਆਫ ਏ ਕਾਰਬਾਈਨ, ਬੰਦੂਕਾਂ ਦੇ ਸਾਏ ਥੱਲੇ, ਜਿਵੇਂ ਪੰਜਾਬ ਪਿਛਲੇ 7-8 ਦਹਾਕਿਆਂ ਤੋਂ ਇਨ ਜਨਰਲ ਔਰ 4 ਦਹਾਕਿਆਂ ਤੋਂ ਇਨ ਪਾਰਟਿਕੂਲਰ ਹੈ, ਔਰ ਇਹ ਸਾਰੇ ਦੇ ਥੱਲੇ ਸਾਨੂੰ ਕਿਵੇਂ ਕੱਸਿਆ ਹੋਇਆ ਟਾਈਟ ਬਾਰਡਰਾਂ ਦੇ ਵਿੱਚ, ਔਰ ਕਿਵੇਂ ਸਾਡੇ ਨਾਲ ਧੋਖਾ ਕਰਕੇ ਜਿਹੜਾ ਉਹ ਸਾਡੀ ਆਜ਼ਾਦੀ ਚੋਰੀ ਕੀਤੀ ਹੋਈ ਹੈ। ਐਨਸੈਸਟਰਸ gentle as spring lambs followed the tune. They missed the bus of liberty twice, led astray. Men we called our own turned coats into cages, and my kin learned the strange language of shame. Who is the master, who the slave, when names fall hollow? ਸਪਰਿੰਗ ਲੈਂਪ, ਹੁਣ ਤਾਂ ਇਹ ਲੈਂਬ ਲੇਲਾ ਹੈ ਜਿਹੜਾ, ਕਿਉਂਕਿ ਕੁਦਰਤਨ ਤੌਰ ਦੇ ਉੱਤੇ ਸਪਰਿੰਗ ਦੇ ਮਹੀਨਿਆਂ ਦੇ ਵਿੱਚ ਹੀ ਜਿਹੜਾ ਹੈ ਉਹ 4-5 ਮਹੀਨੇ ਦਾ ਹੋ ਕੇ ਇਸ ਦੇ ਨੂੰ ਇੱਕ ਡੈਲੀਕੇਸੀ ਦੇ ਤੌਰ ਤੇ ਜਿਹੜਾ ਉਹ ਇਸ ਦਾ ਮਾਸ ਖਾਧਾ ਜਾਂਦਾ ਸੀ। ਹੁਣ ਤਾਂ ਰਾਊਂਡ ਦਾ ਈਅਰ ਮਿਲਦੇ ਨੇ, ਲੇਕਿਨ ਅੰਗਰੇਜ਼ੀ ਦੇ ਵਿੱਚ ਜਿਹੜਾ 4-5 ਮਹੀਨੇ ਦਾ ਬਿਲਕੁਲ ਛੋਟਾ ਲੇਲਾ ਹੈ, ਉਸ ਦਾ ਉਹਨੂੰ ਸਪਰਿੰਗ ਲੈਂਪ ਕਹਿੰਦੇ ਨੇ। ਕਿ ਵੀ ਸਾਡੇ ਐਨਸੈਸਟਰ, ਜ਼ਾਹਰ ਹੈ 47 ਦੀ ਜਨਰੇਸ਼ਨ, ਕਿਉਂਕਿ ਜਦੋਂ ਉਹਨਾਂ ਨੇ ਮਿਸ ਦਾ ਬੱਸ ਆਫ ਲਿਬਰਟੀ ਟਵਾਈਸ ਦੀ ਗੱਲ ਕੀਤੀ ਹੈ ਤਾਂ ਉਹਨਾਂ ਨੇ 1849 'ਚ ਫਸਟ ਟਾਈਮ ਸਾਡਾ ਰਾਜ ਕਿਵੇਂ ਖੋਇਆ ਔਰ ਕਿਵੇਂ ਅਸੀਂ ਉਹ ਬਸੰਤ ਦੇ ਲੇਲੇ ਵਾਂਗ ਜਿਹੜਾ ਹੈ ਉਹ ਸਾਡੀ ਜਿਹੜੀ ਹੈ ਉਹ ਬਲੀ ਹੋਈ। ਲੇਕਿਨ ਜਿਹੜਾ ਉਹ ਗੁਲਾਮੀ ਦੂਸਰੀ ਵਾਰ 1947 'ਚ ਸਾਡੇ, ਕਿਉਂਕਿ ਜਦੋਂ ਅਸੀਂ ਲੇਲੇ ਵਾਂਗ ਜਾਂ ਜਦੋਂ ਤੁਸੀਂ ਦੇਖਦੇ ਹੋ ਤਾਂ ਬੜਾ ਮਾਸੂਮ ਇਨੋਸੈਂਟ ਹੁੰਦਾ ਹੈ। ਇਵੇਂ ਹੀ ਸਿੱਖ ਵੀ ਸੀ ਪੋਲੀਟੀਕਲੀ, ਅੱਜ ਵੀ ਇੱਕ ਵੱਡਾ ਤਬਕਾ ਇਵੇਂ ਹੀ ਹੈ। ਔਰ ਜਿਹੜੇ ਘਾਗ ਨੇ ਔਰ ਜਿਹੜੇ ਬੇਈਮਾਨ ਨੇ ਉਹ ਕਿਵੇਂ ਉਹਦਾ ਇਸਤੇਮਾਲ ਚੁੱਕਦੇ ਨੇ ਕਿ ਵੀ ਅਸੀਂ 2 ਵਾਰ ਉਸ ਬੱਸ ਨੂੰ, ਆਜ਼ਾਦੀ ਨੂੰ ਮਿਸ ਕੀਤਾ। 1849 'ਚ ਧੋਖੇ ਨਾਲ ਸਾਡਾ ਰਾਜ ਖੋਇਆ ਗਿਆ, 47 'ਚ ਅਸੀਂ ਅਪਰਚੁਨਿਟੀ ਮਿਸ ਕੀਤੀ। ਟਰਨਕੋਟ ਹੁੰਦੇ ਨੇ ਜਿਹੜੇ ਕੋਈ ਸਟੈਂਡ ਨਾ ਹੋਏ, ਜਿਹਨਾਂ ਨੂੰ ਦਲ ਬਦਲੂ ਵੀ ਕਿਹਾ ਜਾਂਦਾ, ਵੀ ਉਹਨਾਂ ਨੇ ਸਾਨੂੰ ਜਿਹੜਾ ਉਹ ਕੇਜਿਸ ਦੇ ਵਿੱਚ, ਪਿੰਜਰਿਆਂ ਦੇ ਵਿੱਚ ਬੰਦ ਕੀਤਾ ਔਰ ਸਾਨੂੰ ਸਾਡੇ ਉਹਨਾਂ ਐਨਸੈਸਟਰਸ ਨੂੰ ਇੱਕਦਮ 47 ਤੋਂ ਬਾਅਦ ਲੈਂਗੁਏਜ ਆਫ ਸ਼ੇਮ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਹੁਣ ਜ਼ਮਾਨਾ ਬਦਲ ਗਿਆ, ਤੁਸੀਂ ਗੁਲਾਮ ਹੋ, ਅਸੀਂ ਮਾਸਟਰ ਹੈ। ਫਿਰ ਉਹਨਾਂ ਨੇ ਕਿਹਾ, I have seen mothers crouch like low sheltering hens, hutches of feather and fear hiding trembling chicks, uniformed crows sent on orders, pecked at hope. Bees of the hive were stunned, wings broken by doubt, and mothers couldn't weep because grief had been outlawed. ਹੁਣ ਇਹਦੇ 'ਚ ਉਹਨਾਂ ਨੇ ਬਹੁਤ ਸਾਰੇ ਅਲੰਕਾਰ ਯੂਜ਼ ਕੀਤੇ ਨੇ ਕਿ ਗੁਲਾਮੀ ਦੇ ਵਿੱਚ ਮਾਵਾਂ ਕਿਵੇਂ ਝੁਕੀਆਂ ਹੋਈਆਂ, ਕਰਾਊਚ ਕਰ ਰਹੀਆਂ ਨੇ, ਆਪਣੇ ਜਿਵੇਂ ਕੁਕੜੀਆਂ, ਹੈਨਜ਼ ਆਪਣੇ ਚਿਕਸ ਨੂੰ ਬਚਾਉਣ ਦੇ ਲਈ ਆਪਣੇ ਖੰਭਾਂ ਦੇ ਥੱਲੇ ਲੈ ਕੇ ਕਿਵੇਂ ਉਹਨਾਂ ਦਾ ਜਿਹੜਾ ਹੈ ਉਹ ਹੁੰਦਾ ਕਿ ਇਵੇਂ ਹੀ ਮੈਂ ਮਾਵਾਂ ਨੂੰ ਦੇਖਦਾ, ਲੋ ਸ਼ੈਲਟਰਡ ਹੈਨਜ਼ ਵਾਂਗ। 4 ਚੁਫੇਰੇ ਇੱਕ ਡਰ ਦਾ ਮਾਹੌਲ, ਹਾਈਡਿੰਗ ਟ੍ਰੈਂਬਲਿੰਗ ਚਿਕਸ, ਜਿਹੜੇ ਚੂਜ਼ੇ ਡਰੇ ਹੁੰਦੇ ਨੇ, ਉਹਨਾਂ ਨੂੰ ਕਿਵੇਂ ਲੁਕਾਉਣ ਦੀ ਕੋਸ਼ਿਸ਼ ਹੁੰਦੇ ਨੇ। ਅਤੇ ਇੱਕ ਪਾਸੇ ਯੂਨੀਫਾਰਮਡ ਕਰਾਊਜ਼, ਕਾਵਾਂ ਦਾ ਜਿਹੜਾ ਉਹ ਮਜਮਾ ਪੂਰਾ, ਪੁਲਸੀਏ, BSF, ਫੌਜ, ਉਹ ਹੁਕਮ ਦਿੰਦੇ ਨੇ ਉੱਤੋਂ ਵਾਲੇ, ਅਤੇ ਪੈਕਡ ਐਟ ਹੋਪ, ਉਹ
ਉਹਨਾਂ ਦੇ ਉੱਤੇ ਚੁੰਝਾਂ ਠੂੰਗੇ ਮਾਰਦੇ ਨੇ ਉਹਨਾਂ ਨੂੰ ਆ ਕੇ। ਇਵੇਂ ਹੀ ਜਿਵੇਂ ਛੱਤਾ ਜਿਹੜਾ ਸ਼ਹਿਦ ਦੀਆਂ ਮੱਖੀਆਂ ਦਾ ਹੁੰਦਾ, ਉਹਨੂੰ ਬੀਜ਼ ਜਿਹੜਾ ਹਾਈਵ ਕਹਿੰਦੇ ਨੇ, ਬੀਜ਼ ਆਫ ਦਾ ਹਾਈਵਸ ਵਰ ਸਟਰਨਡ ਵਿੰਗਸ ਬ੍ਰੋਕਨ ਬਾਈ ਡਾਊਟ, ਕਿ ਜਿਵੇਂ ਉਸ ਛੱਤੇ ਦੇ ਵਿੱਚ ਉਹਨਾਂ ਦੇ ਜਿਹੜੇ ਖੰਭ ਜ਼ਬਰੀ ਤੋੜ ਦਿੱਤੇ ਗਏ ਹੋਣ। ਐਂਡ ਮਦਰਸ ਕੁਡਨਟ ਵੀਪ ਬਿਕੋਜ਼ ਗਰੀਫ ਹੈਡ ਬੀਨ ਆਊਟਲॉड। ਮਾਵਾਂ ਰੋ ਵੀ ਨਹੀਂ ਸਕਦੀਆਂ ਕਿਉਂਕਿ ਕਾਨੂੰਨ ਵੀ ਇਹਦੀ ਇਜਾਜ਼ਤ ਨਹੀਂ ਦਿੰਦਾ ਕਿ ਤੁਹਾਡੇ ਰੋਣ ਤੇ ਵੀ ਪਾਬੰਦੀ, ਤੁਹਾਨੂੰ ਮਾਰਨਾ ਵੀ ਹੈ, ਤੁਹਾਨੂੰ ਲੁੱਟਣਾ ਵੀ ਹੈ, ਤੁਹਾਨੂੰ ਜ਼ਲੀਲ ਵੀ ਕਰਨਾ ਹੈ, ਪਰ ਤੁਹਾਨੂੰ ਰੋਣ ਵੀ ਨਹੀਂ ਦੇਣਾ। ਇਹ ਆਊਟਲॉड ਹੈ। ਬਿਲਕੁਲ। I have watched leopards and wolves hungry in the dusk snatch kittens from laps and fling their small star carcasses to wind. These are memories that make my hands tremble, but trembling is the prelude to courage, to rising. कि मैं देखे ने leopard and wolves, ਭੇੜੀਏ ਵੀ ਤੇ ਤੇਂਦੂਏ ਵੀ। ਲੈਪਰਡ ਤੇਂਦੂਏ ਨੂੰ ਕਹਿੰਦੇ ਨੇ, ਵੁਲਵ ਭੇੜੀਆ। ਹੰਗਰੀ ਇਨ ਦਾ ਡਸਕ, ਕਿ ਅਰਲੀ ਆਵਰਸ ਦੇ ਵਿੱਚ ਕਿਵੇਂ ਜਿਵੇਂ ਜਾਏ ਜਗਾਏ ਬੈਠੇ ਸੁੱਤੇ ਗੁਰੂ ਨਾਨਕ ਪਾਤਸ਼ਾਹ ਨੇ, ਕਿਉਂਕਿ ਜਿਹਨੇ ਪੁਲਿਸ ਦੂਜੇ ਰੇਡ ਹੁੰਦੇ ਨੇ ਉਹ ਅਰਲੀ ਆਵਰਸ 'ਚ ਹੀ ਹੁੰਦੇ ਨੇ ਕਿ ਬਈ ਸੁੱਤੇ ਹੋਣਗੇ, ਤੁਸੀਂ ਜਾ ਕੇ ਦਬੋਚ ਲਓ, ਦਰਵਾਜ਼ਾ ਟੱਪਿਆ, ਕੰਧਾਂ ਟੱਪੀਆਂ। ਕਿ ਆਈ ਹੈਵ ਵਾਚਡ ਲੈਪਰਡਸ ਐਂਡ ਵੋਲਵਸ ਹੰਗਰੀ ਇਨ ਦਾ ਡਸਕ ਸਨੈਚ ਕਿਟਨਸ ਫਰੋਮ ਦਾ ਲੈਪਸ, ਜਿਵੇਂ ਬਿੱਲੀਆਂ ਦੇ ਗੋਦ 'ਚੋਂ ਉਹਨਾਂ ਦੇ ਬਲੂੰਗੜੇ ਖੋਲੇ ਜਾਣ, ਇਵੇਂ ਹੀ ਜਿਹੜਾ ਘਰਾਂ 'ਚੋਂ ਬੱਚਿਆਂ ਨੂੰ ਖਿੱਚ ਕੇ ਪੁਲਿਸ ਔਰ ਦੂਜੀ ਚੁੱਕ ਕੇ ਲੈ ਜਾਂਦੀ ਹੈ। ਐਂਡ ਦੇਅਰ ਸਮਾਲ ਕੈਰਕੈਸਿਸ ਟੂ ਵਿੰਡ, ਬਾਅਦ 'ਚ ਹੁੰਦਾ ਹੈ ਕਿ ਜੀ ਫਲਾਣੀ ਨਹਿਰ 'ਚ ਰੋੜ ਦਿੱਤਾ ਜਾਂ ਫਲਾਣੇ ਮੁਕਾਬਲੇ 'ਚ। ਇਵੇਂ ਹੀ ਹੈ ਜਿਵੇਂ ਉਹਨਾਂ ਦੇ ਹੱਡੀਆਂ ਦੇ ਉਸ ਕੈਰਕੇਸ ਨੂੰ ਸੁੱਟ ਦਿੱਤਾ ਵਿੰਡ ਦੇ ਵਿੱਚ। These are memories that make my hands tremble. ਜਦੋਂ ਮੈਂ ਉਸ ਪੀਰੀਅਡ ਨੂੰ ਦੇਖਦਾ, ਯਾਦ ਆਉਂਦਾ ਹੈ ਤੇ ਹੱਥ ਮੇਰੇ ਕੰਬਦੇ ਨੇ। ਬਟ ਟਰੈਂਬਲਿੰਗ ਇਜ਼ ਦਾ ਪ੍ਰੈਲਿਊਡ ਟੂ ਕਰੇਜ ਟੂ ਰਾਈਜ਼ਿੰਗ। ਪਰ ਇਹ ਕੰਬਣੀ ਕਮਜ਼ੋਰੀ ਨਹੀਂ ਹੈ, ਇਹ ਹੁਣ ਦੱਸ ਰਹੀ ਹੈ ਵੀ ਅਸੀਂ ਹੌਸਲੇ ਨਾਲ ਉੱਠਾਂਗੇ, ਅਸੀਂ ਜ਼ਮਾਨੇ ਨੂੰ ਬਦਲਾਂਗੇ। ਐਨਫ ਦਾ ਏਜ ਇਨਸਾਈਡ ਮੀ ਹੈਜ਼ ਲਰਨਡ ਇਟਸ ਰਿਦਮ, a drum beat that calls the long silence brave to stand. I will not speak of vengeance with poisoned words. I will strike at chains with the hammer of our truth, freeing voices, not taking lives, reclaiming what is ours. ਹੁਣ ਇਹ ਜਿਹੜੀ enough is enough ਕਿ ਬਹੁਤ ਹੋ ਗਿਆ। ਹੁਣ ਜਿਹੜੇ ਮੇਰੇ ਅੰਦਰ ਦੀ ਪੀੜ ਹੈ, ਉਸ ਨੇ ਵੀ ਇੱਕ ਤਰਨਮ ਸਿੱਖ ਲਿਆ, ਲਰਨਡ ਇਟਸ ਰਿਦਮ। ਉਸ ਡਰਮ ਬੀਟ ਨੇ ਜਿਹੜੀ ਕਿ ਇਹ ਆਵਾਜ਼ ਦੇ ਰਹੀ ਹੈ ਬਰੇਵ ਨੂੰ ਕਿ ਖੜੇ ਹੋਵੋ। ਹੁਣ ਮੈਂ ਕੋਈ ਕੌੜੇ ਜ਼ਹਿਰੀਲੇ ਲਫ਼ਜ਼ਾਂ ਦੇ ਨਾਲ, ਕੋਈ ਬਦਲੇ ਦੀ ਭਾਵਨਾ ਨਾਲ ਨਹੀਂ ਬੋਲ ਰਿਹਾ। ਮੈਂ ਉਹਨਾਂ ਚੇਨਜ਼ ਨੂੰ, ਗੁਲਾਮੀ ਦੇ ਸੰਗਲਾਂ ਨੂੰ ਵੱਡੇ ਹਥੌੜੇ ਦੇ ਨਾਲ, ਸੱਚ ਦੇ ਹਥੌੜੇ ਦੇ ਨਾਲ, ਹੈਮਰ ਆਫ ਟਰੂਥ, ਇਸ ਨੂੰ ਖ਼ਤਮ ਕਰਾਂਗਾ। ਆਵਾਜ਼ਾਂ ਜਿਹੜੀਆਂ ਕੈਦ ਨੇ ਉਹਨਾਂ ਨੂੰ ਫ੍ਰੀ ਕਰਾਂਗੇ। ਨਾਟ ਟੇਕ, ਅਸੀਂ ਕੋਈ ਜ਼ਿੰਦਗੀਆਂ ਲੈਣ 'ਚ ਯਕੀਨ ਨਹੀਂ ਕਰਦੇ, ਪਰ ਜੋ ਕੁਛ ਸਾਡਾ ਹੈ ਉਹਨੂੰ ਅਸੀਂ ਰੀਕਲੇਮ ਕਰਾਂਗੇ। The Almighty has tilted fate like a scale, and justice, slow as the turning earth, leans towards us. We bend our backs today in prayer, not in surrender, asking strength to lift the fallen, wisdom to lead the blind, and patience to teach the ones who still sleep in fear. ਕਿ ਉਸ ਅਕਾਲ ਪੁਰਖ ਨੇ, ਵਾਹਿਗੁਰੂ ਨੇ ਸਮੇਂ ਦੇ ਤਰਾਜੂ ਨੂੰ ਹੁਣ ਬਦਲਿਆ ਸਾਡੇ ਹੱਕ ਦੇ ਵਿੱਚ। ਬੇਸ਼ੱਕ ਜਸਟਿਸ ਜਿਹੜਾ ਸਲੋ ਆਇਆ, ਪਰ ਇਹ ਉਹਨਾਂ ਹਾਲਾਤ ਨੂੰ ਬਦਲ ਰਿਹਾ। ਹੁਣ ਸਾਡੇ ਵਾਲੇ ਨਿਆਂ ਆ ਰਿਹਾ। ਅਸੀਂ ਜਿਹੜਾ ਉਹ ਅਰਦਾਸ ਦੇ ਵਿੱਚ, ਪ੍ਰਾਰਥਨਾ ਦੇ ਵਿੱਚ ਚੁੱਕੇ ਹਾਂ, ਸਰੈਂਡਰ 'ਚ ਨਹੀਂ। ਅਸੀਂ ਉਸ ਡਿੱਗੇ ਹੋਏ ਵੀ ਉਸ ਸਟਰੈਂਥ ਦੀ ਅਰਦਾਸ ਕਰਦੇ ਹਾਂ ਤਾਂ ਕਿ ਸਾਨੂੰ ਅੰਨ੍ਹਿਆਂ ਨੂੰ ਰੱਬ ਵਿਜ਼ਡਮ ਦੇ, ਵਿਜ਼ਡਮ ਟੂ ਦਾ ਬਲਾਈਂਡ, ਐਂਡ ਪੇਸ਼ੈਂਸ ਟੂ ਟੀਚ ਦਾ ਵਨਸ ਹੂ ਸਟਿਲ ਸਲੀਪ ਇਨ ਫੀਅਰ, ਕਿ ਜਿਹੜੇ ਅਜੇ ਵੀ ਡਰ ਦੀ ਨੀਂਦ ਵਿੱਚ ਸੁੱਤੇ ਹੋਏ ਨੇ, ਉਹਨਾਂ ਨੂੰ ਜਿਹੜਾ ਜਗਾਉਣ ਦਾ, ਉਹਨਾਂ ਨੂੰ ਸਿਖਾਉਣ ਦਾ ਵੱਲ ਵੀ ਸਤਿਗੁਰੂ ਸਾਨੂੰ ਦੇਣ।
I will stitch the torn flags of our home with steady hands, restore the crown of dignity upon my people's brows. No child in our region shall eat the bitter bread of want. No mother shall wake with a shadow of loss over her hearth. We will plant gardens where there were graves, sing in streets once silent. ਕਿ ਮੈਂ ਉਹ ਝੰਡੇ ਸਾਡੇ ਆਜ਼ਾਦੀ ਦੇ ਜਿਹੜੇ ਇਹਨਾਂ ਨੇ ਜਿਹੜਾ ਟੁਕੜੇ ਉਹਨਾਂ ਨੂੰ ਮੈਂ ਸਟਿਚ ਕਰਾਂਗਾ, ਉਹਨਾਂ ਨੂੰ ਮੈਂ ਜੋੜਾਂਗਾ ਮਜ਼ਬੂਤ ਹੱਥਾਂ ਦੇ ਨਾਲ। ਇਹ ਜਿਹੜਾ ਡਿਗਨਿਟੀ ਦਾ ਅਣਖ ਦਾ ਤਾਜ ਹੈ, ਇਹ ਮੇਰੇ ਲੋਕਾਂ ਦੇ ਮਸਤਕ ਦੇ ਉੱਤੇ ਸਜੇਗਾ। ਸਾਡੇ ਰਾਜ ਦੇ ਵਿੱਚ ਕੋਈ ਵੀ ਜਿਹੜੀ ਹੈ ਉਹ ਉਸ ਕਿਸਮ ਦੀ ਜਿਹੜੀ ਬਿਟਰ ਬ੍ਰੈਡ ਆਫ ਵਾਂਟ, ਲੋੜਾਂ ਦਾ ਮੁਹਤਾਜ ਨਹੀਂ ਹੋਏਗਾ। No mother shall wake with a shadow of loss over her hearth. ਅਰਥ ਘਰ ਨੂੰ ਕਹਿੰਦੇ ਨੇ ਕਿ ਕੋਈ ਮਾਂ ਇਸ ਸਵੇਰ ਨੂੰ ਜਾਗੇਗੀ ਨਹੀਂ ਕਿ ਉਸ ਦਾ ਕੋਈ ਪਿਆਰਾ, ਉਸ ਦਾ ਬੱਚਾ ਬੱਚੀ ਉਸ ਤੋਂ ਖੋਹ ਲਏ ਗਏ ਨੇ, ਇਵੇਂ ਨਹੀਂ ਹੋਏਗਾ। We will plant gardens where they were graves, sing in streets once silent. ਜਿਹੜੀਆਂ ਇਹਨਾਂ ਨੇ ਕਬਰਾਂ ਬਣਾ ਦਿੱਤੀਆਂ, ਸਮਾਧਾਂ ਜਾਂ ਸ਼ਮਸ਼ਾਨ ਬਣਾ ਦਿੱਤਾ ਜਿਨ੍ਹਾਂ ਥਾਵਾਂ ਨੂੰ, ਉੱਥੇ ਅਸੀਂ ਬਹਾਰ ਲਿਆਵਾਂਗੇ, ਬਾਗ ਲਾਵਾਂਗੇ। ਔਰ ਜਿਨ੍ਹਾਂ ਗਲੀਆਂ ਦੇ ਵਿੱਚ ਚੁੱਪ ਪਸਰੀ ਹੋਈ ਹੈ ਖੌਫ ਦੀ, ਉੱਥੇ ਅਸੀਂ ਆਜ਼ਾਦੀ ਦੇ ਗੀਤ ਗਾਵਾਂਗੇ। ਲੈਟ ਦ ਹੈਪੀਨੈਸ ਰੇਨ not as coin from a distant court, but as laughter, as school books, as roofs that do not leak, as harvests heavy with golden, patient grain. Let freedom be a daily bread, warm and shared. ਬਹੁਤ ਖੂਬਸੂਰਤ ਉਹਨਾਂ ਨੇ ਅਲੰਕਾਰ ਯੂਜ਼ ਕੀਤੇ ਨੇ ਕਿ ਖੁਸ਼ੀ ਦੀ ਬਰਸਾਤ ਜਿਹੜੀ ਹੈ ਉਹ ਬਹੁਤ ਜਲਦ ਸਾਡੇ ਅਰਾਊਂਡ ਹੈ। ਇਹ ਸਾਡੀ ਖੁਸ਼ੀ ਜਿਸ ਦੇ ਵਿੱਚ ਸਕੂਲਾਂ ਦੀ, ਕਿਉਂਕਿ ਇਹ ਨੇਸ਼ਨ ਬਿਲਡਿੰਗ ਦੀ ਵੀ ਗੱਲ ਹੋ ਰਹੀ ਹੈ, ਸਕੂਲ ਬੁੱਕਸ, ਔਰ ਇਸ ਕਿਸਮ ਦੇ ਸਕੂਲ ਨਹੀਂ ਜਿਨ੍ਹਾਂ ਦੀਆਂ ਛੱਤਾਂ ਜਿਹੜੀਆਂ ਨੇ ਉਹ ਲੀਕ ਕਰਦੀਆਂ ਨੇ। ਸਾਡੀਆਂ ਸੁਨਹਿਰੀ ਫਸਲਾਂ ਵੀ 4 ਚੁਫੇਰੇ ਹੋਣਗੀਆਂ, 4 ਚੁਫੇਰੇ ਕਣਕਾਂ ਹੋਣਗੀਆਂ। ਫਰੀडम ਸਾਡੀ ਡੇਲੀ ਬ੍ਰੈਡ ਹੋਏਗੀ। ਲੈਟ ਫਰੀडम ਬੀ ਏ ਡੇਲੀ ਬ੍ਰੈਡ, ਵਾਰਮ ਐਂਡ ਸ਼ੇਅਰਡ, ਜਿਹੜੀ ਅਸੀਂ ਸਾਰਿਆਂ ਨਾਲ ਸਾਂਝੀ ਕਰਾਂਗੇ। ਦਿਸ ਇੰਡੀਪੈਂਡੈਂਸ ਡੇ ਆਈ ਵਾਓ not with a blade, but a promise to teach, to heal, to rise with every hand that reaches. We will reclaim our reign with labor and love, with ballots and books, with songs and steady work, until the word slave is only written in old ashamed pages. ਕਿ ਇਹ ਆਜ਼ਾਦੀ ਦਾ ਦਿਨ ਮੈਂ ਪ੍ਰਣ ਕਰਦਾ, ਇਹ ਅਸੀਂ ਹਾਸਲ ਕਰਾਂਗੇ। ਉਸ ਇਹ ਇਕਰਾਰ ਹੈ, ਕੋਈ ਨੰਗੀ ਤਾਕਤ ਦਾ ਮੁਜ਼ਾਹਰਾ ਨਹੀਂ ਹੈ। ਨਾਟ ਵਿਦ ਏ ਬਲੇਡ, ਅਸੀਂ ਟੀਚਿੰਗ, ਹੀਲਿੰਗ, ਹਰ ਹੱਥ ਜਿਹੜਾ ਉੱਠੇਗਾ ਅਸੀਂ ਆਪਣਾ ਰਾਜ ਵਾਪਸ ਉਹਨੂੰ ਰੀਕਲੇਮ ਕਰਾਂਗੇ ਲੇਬਰ ਐਂਡ ਲਵ ਦੇ ਨਾਲ। ਉੱਥੇ ਬੈਲਟਸ, ਬੁੱਕਸ, ਗੀਤ, ਲਗਾਤਾਰਤਾ ਨਾਲ ਵਰਕ ਜਾਰੀ ਰਹੇਗਾ ਜਦੋਂ ਤੱਕ ਇਹ ਜਿਹੜਾ ਸਲੇਵ ਲਫ਼ਜ਼ ਹੈ ਇਹ ਸਿਰਫ ਪੁਰਾਣੀਆਂ ਕਿਤਾਬਾਂ ਦੇ ਵਰਕਿਆਂ ਦੇ ਵਿੱਚ ਹੀ ਸਿਮਟ ਕੇ ਰਹਿ ਜਾਏਗਾ। ਇੱਥੇ ਆਜ਼ਾਦੀ ਦਾ ਨਾਦ ਗੂੰਜੇਗਾ। ਅਖੀਰਲਾ ਸੈਂਟੈਂਸ ਹੈ, ਕਮ kin of mine, lift your faces to the brightening sky. We are children of soil and story, heirs of stubborn light. From the black shadowed past, we step into a wider sun. Our feet leave prints that future feet will follow without fear. The day is near, the bell is sounding, rise, rain returned, not by the fury of hate, but by the warmth of home. Come, kin of mine, आओ मेरे प्यारेओ, साथियों, सजनों, रिश्तेदारों, सारे आओ। Come, kin of mine, lift your faces to the brightening sky. ਜਿਹੜੇ ਅਸਮਾਨਾਂ ਦੇ ਵਿੱਚ, ਅੰਬਰਾਂ ਦੇ ਵਿੱਚ ਰੌਸ਼ਨੀ ਦੀ ਚਮਕ ਹੈ, ਇਵੇਂ ਆਪਣੇ ਚਿਹਰਿਆਂ ਨੂੰ ਉਸ ਵੱਲ ਲੈ ਕੇ ਜਾਓ। ਵੀ ਆਰ ਚਿਲਡਰਨ ਆਫ ਸੋਇਲ ਐਂਡ ਸਟੋਰੀ, ਹੇਅਰਸ ਆਫ ਸਟਬਰਨ ਲਾਈਟ। ਅਸੀਂ ਉਹਨਾਂ ਦੇ, ਇਸ ਧਰਤੀ ਦੇ ਬੱਚੇ ਹਾਂ। ਸਾਡੀ ਕਹਾਣੀ, ਸਾਡਾ ਇਤਿਹਾਸ ਸਾਨੂੰ
ਸਟਬਰਨ ਕਿ ਅਸੀਂ ਆਪਣਾ ਜੋ ਇਰਾਦਾ ਕਰ ਲਈ ਹੈ ਉਹਨੂੰ ਹਾਸਿਲ ਕਰਕੇ ਮੁੜਦੇ ਹਾਂ, ਉਹ ਉਸ ਰੌਸ਼ਨੀ 'ਚੋਂ ਪੈਦਾ ਹੋਏ ਅਸੀਂ ਬੱਚੇ ਹਾਂ। ਫਰੋਮ ਦਾ ਬਲੈਕ ਸ਼ੈਡੋਡ ਪਾਸਟ, ਇਹ ਸਾਡਾ ਬੀਤਿਆ ਵਰੇ 77 ਔਰ ਉਸ ਤੋਂ ਵੀ ਪਹਿਲਾਂ ਜੇ 1849, ਇਹ ਸਾਡੇ ਬਲੈਕ ਸ਼ੈਡੋਡ ਭੂਤਕਾਲ ਹੈ। ਇਸ ਚੋਂ ਨਿਕਲ ਕੇ ਵੀ ਸਟੈਪ ਇਨਟੂ ਅ ਵਾਈਡਰ ਸਨ, ਅਸੀਂ ਰੌਸ਼ਨ ਸੂਰਜ ਦੇ ਵਿੱਚ ਜਿਹੜਾ ਆਪਣਾ ਭਵਿੱਖ ਸ਼ੁਰੂ ਕਰਨ ਜਾ ਰਹੇ ਹਾਂ। ਆਵਰ ਫੀਟ ਲੀਵ ਪ੍ਰਿੰਟਸ ਦੈਟ ਫਿਊਚਰ ਫੀਟ ਵਿਲ ਫੋਲੋ ਵਿਦਆਊਟ ਫੀਅਰ। ਹੁਣ ਜਿਹੜੇ ਅਸੀਂ ਪਦ ਚਿੰਨ੍ਹ ਬਣਾਵਾਂਗੇ, ਫੁੱਟ ਸਟੈਪਸ ਦਿਆਂਗੇ, ਉਸ ਦੇ ਉੱਤੇ ਭਵਿੱਖ ਦੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਵੀ ਤੁਰਨਗੀਆਂ। ਆਵਰ ਫੀਟ ਲੀਵਸ ਪ੍ਰਿੰਟਸ ਦੈਟ ਫਿਊਚਰ ਫੀਟ ਵਿਲ ਫੋਲੋ ਵਿਦਆਊਟ ਫੀਅਰ, ਬਿਨਾਂ ਡਰ ਤੋਂ ਉਸ ਨੂੰ ਦੇ ਉੱਤੇ ਉਹ ਤੁਰਨਗੇ। ਦਾ ਡੇ ਇਜ਼ ਨੀਅਰ, ਦਾ ਬੈਲ ਇਜ਼ ਸਾਊਂਡਿੰਗ, ਉਹ ਦਿਨ ਬਹੁਤ ਨਜ਼ਦੀਕ ਹੈ, ਉਸ ਦੀ ਘੰਟੀਆਂ ਵੱਜ ਰਹੀਆਂ ਨੇ। ਰਾਈਜ਼, ਖੜੇ ਹੋ, ਰੇਨ ਰਿਟਰਨ, ਰਾਜ ਵਾਪਸ ਮੁੜ ਰਿਹਾ ਹੈ। ਨਾਟ ਬਾਈ ਦਾ ਫਿਊਰੀ ਆਫ ਹੇਟ, ਕੋਈ ਨਫ਼ਰਤ ਦੀ ਬਿਨਾ ਤੇ ਨਹੀਂ, ਬਟ ਬਾਈ ਦਾ ਵਾਰਮਥ ਆਫ ਹੋਮ, ਪਰ ਆਪਣਾ ਘਰ ਖਾਲਿਸਤਾਨ, ਆਪਣਾ ਨਿੱਘ, ਗੁਰੂ ਸਾਹਿਬਾਨ ਦੀਆਂ ਕਦਰਾਂ ਕੀਮਤਾਂ, ਸੱਚ ਹੱਕ ਇਨਸਾਫ ਦਾ ਪਿੰਡ ਹੈ। ਅਤੇ ਉਹ ਮੰਜ਼ਲ ਜਿਹੜੀ ਫਿਰ ਸੱਚ ਹੱਕ ਇਨਸਾਫ ਦਾ ਰਾਜ ਵਰਤਾਏਗੀ, ਉਹ ਰਾਜ ਜਿਹੜਾ ਪੰਜਵੇਂ ਪਾਤਸ਼ਾਹ ਨੇ ਜਿਹਦੇ ਪ੍ਰਥਾਈ ਫਰਮਾਇਆ, ਹੁਣ ਹੁਕਮ ਹੋਆ ਮਿਹਰਵਾਨ ਦਾ, ਪੈ ਕੋਈ ਨਾ ਕਿਸੇ ਰਿਆਣ ਦਾ, ਸਭ ਸੁਖਾਲੀ ਉੱਠਿਆ, ਹੁਣ ਹੋਆ ਹਲੇ ਰਾਜ ਜਿਉ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਇਮਲ ਜੀ ਸਾਡੇ ਪਹਿਲੇ ਵਿਊਅਰ ਨੇ ਔਰ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੇਸ਼ ਪੰਜਾਬ। ਔਰ ਮੁਹੰਮਦ ਯਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ। ਔਰ ਰਾਜ ਕਰੇਗਾ ਖਾਲਸਾ ਕਹਿੰਦੇ ਨੇ। ਬਿੱਟੂ ਬੁੱਲੇਵਾਲ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਸਾਡੀ ਤਾਰੀਫ ਕਰਦੇ ਨੇ, ਕਿਉਂਕਿ ਡਾਕਟਰ ਸਾਹਿਬ ਹਮੇਸ਼ਾ ਆਪਣੇ ਵਿਊਅਰਸ ਨੂੰ ਸੋਨੇ ਸੁਨੱਖੇ ਕਹਿੰਦੇ ਨੇ ਤੇ ਸਾਨੂੰ ਉਹਨਾਂ ਨੇ ਕਹਿ ਦਿੱਤਾ। ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਗੁਰਚਰਨ ਸੋਈ ਜੀ, ਫਿਰ ਸੁਖਜੀਵਨ ਬੱਚੂ ਜੀ ਵੀ, ਚਰਨਜੀਤ ਸਿੰਘ ਜੀ, ਮੁਹੰਮਦ ਯਾਕੂਬ ਜੀ ਕਹਿੰਦੇ ਨੇ कि कश्मीर फ़लस्तीन और खालिस्तान का मसला बिल्कुल एक जैसा ही है। धर्म सिंह जी भी, और फिर इसी तरह मोहम्मद याकूब जी कहते जी जी बिल्कुल, इंडिया और पाकिस्तान के दरमियान फाइनल मैच होने वाला है और अब तो ताकत या तख्ता अगर जहाँ हार या पार होने वाला है। सो इसी तरह फिर कहते हैं कि निहंग सिंह जी भी और राजविंदर कौर जी भी, अमरजीत सिंह सैनी जी भी, ਸੁਰਜੀਤ ਕਾਲੋਂ ਜੀ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਆਪ ਜੀ ਦਾ ਜਿਹੜਾ ਪ੍ਰੋਗਰਾਮ ਬਹੁਤ ਵਧੀਆ ਹੈ ਜੀ। ਆਪ ਜੀ ਨਾਲ ਗੱਲ ਕਰਨੀ ਹੋਵੇ ਤਾਂ ਕਦੋਂ ਕਰ ਸਕਦੇ ਆ? ਕੈਨੇਡਾ ਤੋਂ ਸਾਨੂੰ ਲਿਖ ਰਹੇ ਨੇ। ਜਿਹੜਾ ਇਸ ਨੰਬਰ ਤੇ ਤੁਸੀਂ ਮੈਸੇਜ ਛੱਡ ਦਿਓ 5166191984, ਫਿਰ ਅਸੀਂ ਜਿਹੜਾ ਵੀ सूटेबल टाइम ਹੋਏਗਾ ਅਸੀਂ ਤੁਹਾਡੇ ਨਾਲ ਰਾਬਤਾ ਕਰਾਂਗੇ। ਸਿੰਘ ਗਰਚਾ ਜੀ ਵੀ, और फिर इसी तरह मोहम्मद याकूब जी भी, और फिर इसी तरह हाँ जी जसवीर सिंह बराज जी भी, और मोहम्मद याकूब जी कहते हैं कि इंडिया पाकिस्तान की जंग सिर्फ खालिस्तान ही रुकवा सकता है। अगर इंडियन आर्मी नेवी एयरफोर्स के फौजी भगवंत पता नहीं कर ਸਕਦੇ ਨੇ। ਔਰ ਜਤਿੰਦਰ ਸਿੰਘ ਜੀ ਵੀ ਔਰ ਮੁਹੰਮਦ ਜੌਨਸ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਚ ਜੀ ਕਹਿੰਦੇ ਫਰੋਮ ਹਰਵਿੰਦਰ ਕੌਰ, ਔਰ ਫਿਰ ਇਸੇ ਤਰ੍ਹਾਂ ਦਰਦ ਪੰਜਾਬ ਦਾ, ਔਰ ਬਲਵੀਰ ਸਿੰਘ ਜੀ ਵੀ, ਔਰ ਹਰਮਨ ਪੰਨੂ ਜੀ ਵੀ, ਔਰ ਜਰਨੈਲ ਸਿੰਘ ਜੀ ਵੀ, ਔਰ ਮੁਹੰਮਦ ਯਾਕੂਬ ਜੀ ਕਹਿੰਦੇ ਤੇਰੀ ਆਵਾਜ਼ ਮੇਰੀ ਆਵਾਜ਼। ਖਾਲਸਾ ਅਮਰਜੀਤ ਸਿੰਘ ਖਾਲਸਾ ਦੀ ਆਵਾਜ਼ ਯਾਨੀ ਡਾਕਟਰ ਸਾਹਿਬ ਦੀ ਆਵਾਜ਼। ਬਹੁਤ ਸ਼ੁਕਰੀਆ ਜੀ। ਬੰਦੇ ਘੈਂਟ ਹੁੰਦੇ ਆ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਸ਼ਾਬਲੇ ਜੀ ਵੀ, ਔਰ ਪਾਕੀ ਜੱਟ ਜੀ ਵੀ, ਔਰ ਫਿਰ ਇਸੇ ਤਰ੍ਹਾਂ ਪਖੰਡੀ ਲੋਕ ਜੀ ਗੁਰਵਿੰਦਰ ਸੂਦ ਜੀ, ਔਰ ਰਾਜਨਦੀਪ ਸੰਧੂ ਜੀ। ਫਿਰ ਇਸੇ ਤਰ੍ਹਾਂ ਪਾਕੀ ਜੱਟ ਕਹਿੰਦੇ ਨੇ ਕਿ ਹਾਂਜੀ ਡਾਕਟਰ ਸਾਹਿਬ ਭੈਣ ਜੀ ਨੀਲਮ ਕੀ ਕਹਿੰਦੇ ਨੇ, ਇੱਕ ਮਿੰਟ ਡਾਕਟਰ ਸਾਹਿਬ ਬਾਜੀ ਨੀਲਮਾ ਕੀ ਕਹਿੰਦੇ ਨੇ? ਹਾਂਜੀ ਹਾਂਜੀ ਗੁਰਫਤਿਹ, ਅੱਛਾ ਉਹਨਾਂ ਲਿਖਣ ਦਾ ਮਤਲਬ ਸੀ। ਐਂਡ ਸਲਾਮ ਡਾਕਟਰ ਸਾਹਿਬ, no offense but for those who are Kashmiri, we Punjabis have done a lot. We have even sacrificed the lives of our brothers Punjabis have done. ਦੇਖੋ ਤੁਸੀਂ ਠੀਕ ਕਹਿ ਰਹੇ ਹੋ। ਦੈਟ ਇਜ਼ ਆਲ ਦਾ ਮੋਰ ਰੀਜ਼ਨ। ਜਦੋਂ ਮੈਂ ਕੱਲ੍ਹ ਇਹ ਮਸ਼ਵਰਾ ਵੀ ਦਿੱਤਾ ਕਿ ਭਾਈ ਇੰਡੀਅਨ ਟਰੈਪ ਜਿਹੜਾ ਹੈ ਉਹ ਜਿਸ ਲੈਵਲ 'ਤੇ ਗੱਲ ਕਰ ਰਹੇ ਨੇ,
ਬਹੁਤ ਕੁਰਬਾਨੀਆਂ ਹੋਈਆਂ ਨੇ। ਇੱਧਰਲਾ ਕਸ਼ਮੀਰ ਭਾਰਤੀ ਕਬਜ਼ੇ ਵਾਲਾ ਉਹ ਵੀ ਕੁਰਬਾਨੀ ਕਰ ਰਹੇ ਨੇ। ਸੋ ਕੋਈ ਐਸਾ ਮੌਕਾ ਨਾ ਦਿਓ ਆਪਣੇ ਦੁਸ਼ਮਣ ਨੂੰ ਕਿ ਉਹ ਵਿੱਥ ਪਾ ਸਕੇ। ਸੋ ਮੇਰਾ ਮਕਸਦ ਇਹ ਸੀ ਕਿ ਜਿਹੜੀਆਂ ਵੀ ਜੈਨੂਇਨ ਡਿਮਾਂਡਸ ਨੇ ਉਹਨਾਂ ਦੇ ਉੱਤੇ ਗੱਲ ਮੁਕਾ ਕੇ ਇਸ ਨੂੰ ਰਿਜ਼ੋਲਵ ਕੀਤਾ ਜਾਏ, ਪ੍ਰੋਲੋਂਗ ਨਾ ਕੀਤਾ ਜਾਏ, ਤਾਂ ਕਿ ਜਿਹੜਾ ਦੁਸ਼ਮਣ ਹੈ ਉਸ ਨੂੰ ਸ਼ਰਾਰਤ ਕਰਨ ਦਾ ਅੱਗੋਂ ਮੌਕਾ ਨਾ ਮਿਲੇ। बसरा जी भी और इसी तरह मोहम्मद जॉनस जी कहते डॉक्टर साहब पाकिस्तान की 4 रोज़ा जंग एक टेस्ट केस था जिसमें पाकिस्तान ने स्पेस टेक्नोलॉजी टेस्ट किए और अब वेट कर रहे हैं कि इंडियन हमसे पंगा लेंगे। और देखो मोहम्मद यूनस जी तुसी ठीक कह रहे हो, पाकिस्तान ने बहुत आला परफॉर्मेंस दी है, पर जंग जंग ही होंदी है। और जदों दुश्मन बिल्कुल बेअसूला होए फिर उस चों तबाही का मंजर भी निकलता है। सो असी इस एंगल नूं भी अपने माइंड दे विच जरूर रखिए। और फिर कहते डॉक्टर साहब ये बात जानने में रहमान पाकिस्तान ना फेथ 4 मिसल के टेस्ट कर लिए और हम देख रहे हैं कि इंडियन हमारा पानी बंद करके ऐसा कहते हैं सिखा का कहता हिंदू तो भी याद रखनगे, पता नहीं की कहना जी जी। और राजविंदर कौर जी भी फिर इस तरह हाँ जी बिक्रमजीत सिंह जी भी बिलाल जी भी हालो कहते ने लाहौर तो और कहते ने कि गुड मॉर्निंग है। और फिर इस तरह कहते ने कि ओके इन्हों का सवाल भी है कि डॉक्टर साहब कहते ने इंडस पाकिस्तान की लाइफ लाइन है और अगर इंडिया ने कोई ऐसा गलत किया तो पाकिस्तान का पानी बंद करे तो ये इंडिया की आखिरी गलती होगी। दुनिया कहते फिर इको ही होणगे इंडिया ते ਜਿਹੜੇ पाकिस्तान इको नक्शे ते होणगे। और ਉਹਨਾਂ ਨੇ ਤਾਂ ਪਲਾਨ ਬਣਾਈ ਹੈ। ਔਰ ਜਿਹੜੀ ਅੱਜ ਅਸੀਂ ਸੈਗਮੈਂਟ ਹੀ ਇਹਦੇ ਤੇ ਕੀਤਾ ਜਿਹੜਾ ਉਹਨਾਂ ਦੇ ਐਨਡੀਟੀਵੀ ਨੇ ਉਹ ਬੜਾ ਖਤਰਨਾਕ ਉਹਨਾਂ ਦਾ ਸਾਰਾ ਇਰਾਦਾ ਹੈ। ਸੋ ਇਸ ਨੂੰ ਪ੍ਰੀਐਂਪਟ ਕਰਨ ਦੀ ਲੋੜ ਹੈ। कुलदीप कौर जी भी और इस तरह मिश्रा सिंह जी, पाल सिंह गरेवाल जी, डॉक्टर परमजीत सिंह समरा जी काफ़ी दिनों बाद आए ने फतेह बुलाते नहीं ने। ਇਹ ਮੂਵ ਕੀਤੇ ਨੇ ਕੈਲਗਰੀ। ਇਹਨਾਂ ਦਾ ਬਾਅਦ ਚ ਕਮੈਂਟ ਹੁੰਦਾ ਹੈ ਆਲਵੇਜ਼ ਜਦੋਂ ਪ੍ਰੋਗਰਾਮ ਪੋਸਟ ਹੋ ਜਾਂਦਾ ਹੈ। बजीरिया बहुत जी बहुत भी शुक्रिया डॉक्टर साहब। हाँ जी। और अमरजीत सिंह जी भी और फिर इसी तरह आल अबाउट ट्रूथ एंड सिख आजम जी भी, मिस्टर लियान जी भी और फिर इसी तरह हाँ जी सुखविंदर सिंह जी और डॉक्टर परमजीत सिंह जी कहते हैं कि पाकिस्तान ਦੇ ਇਲਾਕੇ ਆਜ਼ਾਦ ਕਸ਼ਮੀਰ ਵਿੱਚ ਗੜਬੜ ਕਰਨ ਪਿੱਛੇ ਕਿਸ ਦੇ ਹੱਥ ਹੈ? ਇਹ ਡਾਕਟਰ ਸਾਹਿਬ ਅਸੀਂ ਕੱਲ ਵੀ 2 ਸੈਗਮੈਂਟ ਇਸ ਤੇ ਕੀਤੇ ਨੇ। ਅੱਜ ਮੈਂ ਪੁਆਇੰਟਡ ਰੈਫਰੈਂਸ ਹੀ ਗੱਲ ਕੀਤੀ, ਪਰ ਬਿਹਤਰ ਹੋਏਗਾ ਤੁਸੀਂ ਉਹਨਾਂ ਨੂੰ ਜੇ ਦੇਖ ਸਕੋ ਜਾਂ ਸੁਣ ਸਕੋ। ਹਾਂਜੀ ਤ੍ਰਿਪਤਾ ਜੀ ਵੀ ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਕਹਿੰਦੇ ਨੇ ਕਿ ਭਾਊ ਸੰਤੋਖ ਸਿੰਘ ਜੀ ਨੇ ਭਾਈ ਸੰਦੀਪ ਸਿੰਘ ਸੰਨੀ ਬਾਬਤ ਤੱਕ बंदी करके नज़ारा लिया दिता। हाँ बहुत खूब। सो नाइस। सिल्वर लाइन और फिर इसी तरह राजविंदर कौर, फिर इसी तरह गुरमहिंदर सिंह जी भी और फिर इस तरह सिल्वर लाइन जी, फिर बिल्ला मोहन जी और बलिहार सिंह कंग जी, निहंग सिंह ग्रेट पोइट्री कहते ने और जड़े मिस्टर लियान ने वो सानू पाकिस्तान तो देख रहे ने, बलजीत वरैज जी भी और कासर अब्बास जी भी। सो सब का बहुत बहुत शुक्रिया। इस तरह अपने व्यूअर्स को लेने इजाजत। व्यूअर्स साडे प्रोग्राम का समा इत्थे मुकदा है। तुसीं अपनी राय ते सुझाव सानू भेजना भुलना साडे इस पते ते SOS@TV4.TV ते असीं अपना प्रोग्राम लैके फिर दोबारा तुहाडे सन्मुख होवांगे। तद तक लई मैनूं ते अपना सुना गया दो। देखते रहो TV 84। बुला दिओ फतेह। वाहिगुरू जी का खालसा वाहिगुरू जी की फतेह। रब राखा।